ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫ਼ੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰੰਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 92021371300612, UK ਦੇ ਲਈ 3300101100, 3300101100, ਜਰਮਨੀ ਦੇ ਲਈ 51180904041511 80904041, ਫਰਾਂਸ ਦੇ ਲਈ 3318014255, 33180142 ਆਸਟ੍ਰੇਲੀਆ ਦੇ ਲਈ 612080805601, 612080805601। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ ਤੇ ਨਜ਼ਰ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡੇ ਲਈ ਅਸੀਂ ਪੇਸ਼ ਕਰਦੇ ਹਾਂ ਭਾਰਤ ਪੰਜਾਬ ਭਰ ਦੀਆਂ ਖਬਰਾਂ, ਉਹਨਾਂ ਦੇ ਪਿੱਛੇ ਕੀ ਛਿਪਿਆ ਆ। ਅੱਜ ਦੇ ਦਿਨ ਸਾਡੇ ਨਾਲ ਜੁੜਦੇ ਨੇ ਪਟਿਆਲਾ ਸਟੂਡੀਓਜ਼ ਤੋਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਲਈ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ, ਆਟੋ, ਕਮਰਸ਼ੀਅਲ, ਗੈਸ ਸਟੇਸ਼ਨ, ਲਿਕਰ ਸਟੋਰ, ਓਬਾਮਾ ਕੇਅਰ ਵਾਲੀਆਂ ਸੁਵਿਧਾਵਾਂ ਲੈ ਸਕਦੇ ਹੋ। ਉਹਨਾਂ ਦਾ ਨੰਬਰ 4082722500, 4082722500। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਿਰਦੀ, ਗੁਰਜੀਤ ਸਿੰਘ ਝਾਮਪੁਰ, ਸਤਨਾਮ ਸਿੰਘ ਸ਼ੇਰਗਿੱਲ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ 'ਚ ਸਹਿਯੋਗ ਦੇਣਾ ਚਾਹੁੰਦੇ ਹੋ, ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਸੰਪਰਕ ਕਰੋ ਨੰਬਰ 4087227698, 4087227698 ਦੇ ਉੱਤੇ। ਅਤੇ ਬਲਤੇਜ ਮੈਨੂੰ ਜੀ, ਆਪਣੀ ਗੱਲਬਾਤ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ, ਜਾਟਾਂ ਦੀ ਰਿਜ਼ਰਵੇਸ਼ਨ ਨੂੰ ਲੈ ਕੇ ਕੇਂਦਰ ਸੁਪਰੀਮ ਕੋਰਟ 'ਚ। ਜੀ ਕੇਂਦਰ ਦੀ ਸਰਕਾਰ ਜਿਹੜੀ ਹੈ ਜੀ, ਇਹ ਤੁਸੀਂ ਕਹਿ ਲਓ ਕਿ ਉਹ ਜਿਹੜਾ ਅੰਦੋਲਨ ਜਿਹੜਾ ਭਖਦਾ ਜਾ ਰਿਹਾ ਹੌਲੀ ਹੌਲੀ, ਜਿਹੜੀ ਆਮ ਆਦਮੀ ਪਾਰਟੀ ਹੈ ਜੀ, ਉਹਦੇ ਵੱਲੋਂ ਵੀ 22 ਤਰੀਕ ਨੂੰ ਪਾਰਲੀਮੈਂਟ ਘੇਰਨ ਦਾ ਐਲਾਨ ਜਿਹੜਾ ਜੀ ਕੀਤਾ ਗਿਆ। ਕਿਸੇ ਟਾਈਮ ਇਹਨਾਂ ਦੇ ਜਿਹੜਾ OBC ਹੈ ਜੀ, ਜਾਟਾਂ ਦੀ ਜਿਹੜੀ ਕੀਤੀ ਗਈ ਸੀ, ਇਹਦੇ ਵਿਰੋਧ ਦੇ ਵਿੱਚ ਬੋਲਣ ਵਾਲੇ ਜਿਹੜੇ ਨਰਿੰਦਰ ਮੋਦੀ ਨੇ ਜੀ, ਉਹਨਾਂ ਦੀਆਂ ਹਦਾਇਤਾਂ ਦੇ ਉੱਤੇ ਹੁਣ ਜਿਹੜਾ ਜੀ ਕੇਂਦਰ ਦੀ ਸਰਕਾਰ ਜਿਹੜੀ ਆ ਉਹ ਸੁਪਰੀਮ ਕੋਰਟ ਦੇ ਵਿੱਚ ਚਲੇ ਗਈ ਆ। ਉਹ ਧਿਆਨ ਜਿਹੜਾ ਜੀ ਉਹ ਕਰਨ ਦੀ ਕੋਸ਼ਿਸ਼ ਹੁਣ ਕਰ ਰਹੀ ਹੈ ਜੀ। ਉਹ ਇਸ ਕਰਕੇ ਕਿ ਜਿਹੜੇ ਜ਼ਿਮੀਂਦਾਰ ਨੇ ਉਹਨਾਂ ਨੂੰ ਜਿਹੜੇ ਜੀ ਉਹਨਾਂ ਦੇ ਅਥਰੂ ਜਿਹੜੇ ਨੇ ਉਹ ਪੂੰਝੇ ਜਾਣ, ਤਾਂ ਕਿ ਉਹ ਅੰਦੋਲਨਾਂ ਦੇ ਵਿੱਚ ਸ਼ਾਮਲ ਜਿਹੜਾ ਜੀ ਉਹ ਨਾ ਹੋਣ। ਇਹਦੇ ਕਰਕੇ ਹੋਇਆ ਸੁਪਰੀਮ ਕੋਰਟ ਨੇ 17 ਮਾਰਚ ਨੂੰ ਇਹ ਜਿਹੜੀ ਨੋਟੀਫਿਕੇਸ਼ਨ ਸੀਗੀ ਰੱਦ ਕਰ ਦਿੱਤੀ ਸੀਗੀ। ਜਾਟਾਂ ਨੂੰ ਪਛੜਿਆ ਵਰਗ ਜਿਹੜਾ ਮੰਨਣ ਤੋਂ ਉਹਨੇ ਨਾ ਕਰਤੀ ਸੀ। ਡਿਵੀਜ਼ਨ ਬੈਂਚ ਦਾ ਕਹਿਣਾ ਸੀਗਾ ਕਿ ਕੋਟੇ ਦਾ ਆਧਾਰ ਜਿਹੜਾ ਜੀ ਉਹ ਗਲਤ ਹੈ। ਹੁਣ ਜਾਟਾਂ ਨੂੰ ਰਾਖਵਾਂਕਰਨ ਦਿਵਾਉਣ ਦੇ ਵਾਸਤੇ ਭਾਜਪਾ ਦੀ ਅਗਵਾਈ ਵਾਲੀ ਜਿਹੜੀ NDA ਸਰਕਾਰ ਹੈ ਉਹ ਪੱਪਾ ਭਾਰ ਹੋ ਰਹੀ ਹੈ ਜੀ। ਪਿਛਲੇ ਕੁਝ ਸਮੇਂ ਦੇ ਦੌਰਾਨ ਜਿਹੜਾ ਆਇਆ ਬਦਲਾਅ ਹੈ ਜੀ, ਉਹ ਇਸੇ ਕਰਕੇ ਹੀ ਹੈ ਕਿ ਕਿਸਾਨ ਅੰਦੋਲਨ ਜਿਹੜਾ ਜੀ ਉਹਦੀ ਧਾਰ ਜਿਹੜੀ ਆ ਕਿਸੇ ਤਰੀਕੇ ਦੇ ਨਾਲ ਉਹ ਖੁੰਡੀ ਕੀਤੀ ਜਾ ਸਕੇ। ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰਕੇ ਅਦਾਲਤ ਨੂੰ ਆਪਣੇ ਫੈਸਲੇ ਦੇ ਉੱਤੇ ਮੁੜ ਕੇ ਵਿਚਾਰ ਕਰਨ ਦੀ ਅਪੀਲ ਜਿਹੜੀ ਆ ਉਹ ਕੀਤੀ ਗਈ ਆ। ਪਟੀਸ਼ਨ 'ਚ ਕੇਂਦਰ ਨੇ ਕਿਹਾ ਕਿ ਜਾਟਾਂ ਨੂੰ ਹੋਰ ਪਿਛੜੇ ਵਰਗਾਂ OBC ਤਹਿਤ ਸਿੱਖਿਆ,
ਤੇ ਨੌਕਰੀਆਂ ਦੇ ਵਿੱਚ ਰਾਖਵੇਂ ਕਰਨ ਦੀ ਪ੍ਰਵਾਨਗੀ ਜਿਹੜੀ ਹੈ ਜੀ ਉਹ ਦਿੱਤੀ ਜਾਵੇ। ਔਰ ਇਹਦੇ ਤਹਿਤ ਜਿਹੜਾ ਜੋ ਨੋਟੀਫਿਕੇਸ਼ਨ ਰੱਦ ਕੀਤਾ ਗਿਆ ਸੀ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼, ਦਿੱਲੀ, ਬਿਹਾਰ, ਗੁਜਰਾਤ, ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ 2 ਜ਼ਿਲ੍ਹੇ ਭਰਤਪੁਰ ਤੇ ਧੌਲਪੁਰ ਦੇ ਜਾਟਾਂ ਨੂੰ OBC ਦੀ ਸੂਚੀ ਦੇ ਵਿੱਚ ਸ਼ਾਮਲ ਜਿਹੜਾ ਸੀਗਾ ਉਹ ਕੀਤਾ ਗਿਆ ਸੀ। ਜੀ ਜੀ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕੇਬਲ ਓਪਰੇਟਰ ਦੇ ਜੱਸੀ ਦੇ ਜਿਹੜੇ ਆ ਉਹ ਸੁਸਾਈਡ ਨੂੰ ਲੈ ਕੇ, ਆਤਮ ਹੱਤਿਆ ਨੂੰ ਲੈ ਕੇ, ਉਸ ਦੇ ਕੇਸ ਦੇ ਵਿੱਚ 2 ਜਾਣੇ ਕਾਬੂ, ਪਰ ਰਾਜੂ ਅਜੇ ਵੀ ਫਰਾਰ। ਐਕਚੁਅਲੀ ਇਹ ਹੁਣ ਜਿਹੜਾ ਮਾਮਲਾ ਜੀ ਥੋੜਾ ਹੋਰ ਭਖਣਾ ਸ਼ੁਰੂ ਹੋਇਆ। ਪੰਜਾਬ ਦੇ ਵਿੱਚੋਂ ਕੇਬਲ ਆਪਰੇਟਰ ਜਿਹੜੇ ਨੇ ਉਹ ਜਿਨ੍ਹਾਂ ਦੇ ਨਾਲ ਧੱਕਾ ਹੋਇਆ ਇਸ ਕੇਬਲ ਮਾਫੀਆ ਨੇ ਕੀਤਾ ਜੀ, ਉਹ ਹੌਲੀ ਹੌਲੀ ਉਹ ਵੀ ਬਾਹਰ ਆਉਣ ਲੱਗੇ ਨੇ ਜੀ। ਅੰਮ੍ਰਿਤਸਰ ਦੇ ਵਿੱਚ ਤਾਂ ਵਾਹਵਾ ਸਾਰੇ ਜਿਹੜੇ ਨੇ ਜੀ ਉਹ ਬਾਹਰ ਆ ਗਏ ਨੇ, ਅੱਧੀ ਦਰਜਨ ਦੇ ਕਰੀਬ, ਜਿਨ੍ਹਾਂ ਨੇ ਇਹ ਗੱਲ ਆਖੀ ਹੈ ਕਿ ਉਹਨਾਂ ਦੇ ਨਾਲ ਜਿਹੜਾ ਧੱਕਾ ਇਸ ਕੇਬਲ ਮਾਫੀਆ ਨੇ ਪਿਛਲੇ ਸਾਲਾਂ ਦੇ ਦੌਰਾਨ ਕੀਤਾ, ਧੱਕਾ ਵੀ ਐਸਾ ਕੀਤਾ ਕਿ ਉਹਨਾਂ ਦੀ ਰੋਜ਼ੀ ਰੋਟੀ ਜਿਹੜੀ ਆ ਜੀ ਉਹ ਖੋਹ ਲਈ ਆ ਇਹਨਾਂ ਕੇਬਲ ਮਾਫੀਆ ਨੇ। ਕੇਬਲ ਆਪਰੇਟਰ ਦੀ ਖੁਦਕੁਸ਼ੀ ਵਾਲੇ ਮਾਮਲੇ ਦੇ ਵਿੱਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਜਿਹੜਾ ਜੀ ਉਹ ਪੰਜਾਬ ਪੁਲਿਸ ਨੇ ਕੀਤਾ। ਇਹਦੇ ਵਿੱਚੋਂ ਪ੍ਰਿਤਪਾਲ ਸਿੰਘ ਲਾਲੀ ਤੇ ਗੁਰਵਿੰਦਰ ਸਿੰਘ ਬੱਬੀ, ਉਹਨੂੰ ਬਾਬੇ ਬਕਾਲੇ ਦੇ ਨੇੜੇ ਇੱਕ ਢਾਬੇ ਦੇ ਵਿੱਚੋਂ ਜਿਹੜਾ ਜੀ ਉਹ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ। ਸਰਬਜੀਤ ਸਿੰਘ ਰਾਜੂ ਜਿਹੜਾ ਜੀ ਉਹ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਜਿਹੜਾ ਜੀ ਉਹ ਬਾਹਰ ਹੈ ਜੀ। ਪੁਲਿਸ ਨੇ ਆਪਾਂ ਕੱਲ ਵੀ ਸਾਂਝਾ ਕੀਤਾ ਸੀਗਾ ਕਿ ਇਹਨਾਂ ਦੀਆਂ 3 ਤਸਵੀਰਾਂ ਜਿਹੜੀਆਂ ਉਹ ਜਾਰੀ ਕਰਕੇ ਲੁੱਕਆਊਟ ਸਰਕੂਲਰ ਜਿਹੜਾ ਸੀਗਾ ਉਹ ਜਾਰੀ ਕੀਤਾ ਸੀਗਾ। ਹੁਣ ਪੁਲਿਸ ਨੇ ਜਿਹੜਾ ਜੀ ਉਹ ਪ੍ਰੈਸ ਕਾਨਫਰੰਸ ਲਾ ਕੇ ਆਖਿਆ ਕਿ ਉਹ ਪ੍ਰਿਤਪਾਲ ਸਿੰਘ ਲਾਲੀ ਤੇ ਗੁਰਵਿੰਦਰ ਸਿੰਘ ਬੱਬੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸਰਬਜੀਤ ਸਿੰਘ ਰਾਜੂ ਜਿਹੜਾ ਜੀ ਉਹਦੀ ਗ੍ਰਿਫਤਾਰੀ ਦੇ ਵਾਸਤੇ ਜਿਹੜੇ ਆ ਉਹ ਛਾਪੇਮਾਰੀ ਥਾਂ ਥਾਂ ਤੇ ਕਰ ਰਹੇ ਨੇ। ਉਂਝ ਵੈਸੇ ਇਹ ਵੀ ਦੱਸ ਦਈਏ ਕਿ ਜਿਹੜਾ ਇਹ ਸਰਬਜੀਤ ਸਿੰਘ ਰਾਜੂ ਹੈ ਇਹਨੇ CBI ਦੀ ਅਦਾਲਤ ਦੇ ਵਿੱਚ ਕੱਲ ਪੇਸ਼ ਹੋਣਾ ਸੀਗਾ, ਉਹ ਉੱਥੇ ਪੇਸ਼ ਨਹੀਂ ਹੋਇਆ ਤੇ ਅਗਲੀ 5 ਮਈ ਨੂੰ ਉਹਦੀ ਜਿਹੜੀ ਹੈ ਜੀ ਪੇਸ਼ ਹੋਣ ਦੀ ਹਦਾਇਤ ਜਿਹੜੀ ਹੈ ਜਾਰੀ ਕੀਤੀ ਗਈ ਆ। ਇਹ ਐਕਚੁਅਲੀ ਜਿਹੜਾ ਮਾਮਲਾ ਹੈ ਉਹੀ ਅੰਮ੍ਰਿਤਸਰ ਸੈਕਸ ਸਕੈਂਡਲ ਦੇ ਨਾਲ ਜੁੜਿਆ ਹੋਇਆ, ਜਿਹਦੇ ਵਿੱਚ ਖੁਦਕੁਸ਼ੀ ਕਰਨ ਵਾਲਾ ਜੱਸੀ ਜਿਹੜਾ ਸੀਗਾ ਉਹ ਮੁੱਖ ਗਵਾਹ ਸੀਗਾ, ਜਿਹੜਾ ਕਿ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਜੱਜਾਂ ਦੇ ਸਾਹਮਣੇ ਪਿਛਲੇ ਦਿਨੀ ਜ਼ਹਿਰ ਪੀ ਕੇ ਮਰ ਗਿਆ ਸੀਗਾ ਜੀ। ਜੀ ਜੀ ਜੀ। ਅਤੇ ਅਗਲੀ ਗੱਲ ਕਰਦੇ ਹਾਂ ਵੀ ਕੈਪਟਨ ਸਾਹਿਬ, ਲੱਗਦਾ ਜੀ ਉਹਨਾਂ ਦਾ ਮਨ ਪਰਚਾਲਿਆ ਗਿਆ, ਧੂਰੀ ਪ੍ਰਚਾਰ ਕਰਨ ਆਉਣਗੇ। ਮੈਂ ਪਹਿਲਾਂ ਵੀ 2-3 ਵਾਰੀ ਸਾਂਝਾ ਕੀਤਾ ਸੀਗਾ ਜੀ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਜ਼ਰੂਰ ਆਉਣਗੇ। ਉਹ ਸਿਰਫ ਜਿਹੜੀ ਹਾਈ ਕਮਾਂਡ ਹੈ ਉਹਦੇ ਉੱਤੇ ਦਬਾਅ ਬਣਾ ਕੇ ਜਿਹੜਾ ਜੀ ਉਹ ਚੱਲ ਰਹੇ ਨੇ ਤਾਂ ਕਿ ਉਹਨਾਂ ਦੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਹੋਰੀ ਨੇ ਨਾ ਜੀ ਉਹਨਾਂ ਨੂੰ ਖੁੱਡੇ ਲਾਈਨ ਲਾਇਆ ਜਾ ਸਕੇ, ਕਿਉਂਕਿ ਸਿਮਰਪ੍ਰੀਤ ਸਿੰਘ ਜਿਹੜਾ ਬਰਨਾਲਾ ਜੀ ਉਹਨੂੰ ਟਿਕਟ ਹੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜੀ ਆ ਉਹ ਦਵਾਈ ਹੈ। ਹੁਣ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਉਹ ਪ੍ਰਦੇਸ਼ ਕਾਂਗਰਸ ਦੇ ਪ੍ਰੋਗਰਾਮ ਨਾਲੋਂ ਵੱਖਰੇ ਤੌਰ ਦੇ ਉੱਤੇ ਚੋਣ ਪ੍ਰਚਾਰ ਜਿਹੜਾ ਜੀ ਉਹ ਕਰਨਗੇ। ਧੂਰੀ ਹਲਕੇ ਦੇ ਵਿੱਚ 6 ਤੇ 8 ਅਪ੍ਰੈਲ ਨੂੰ ਚੋਣ ਪ੍ਰਚਾਰ ਕਰਨ ਦਾ ਉਹਨਾਂ ਨੇ ਐਲਾਨ ਜਿਹੜਾ ਜੀ ਉਹ ਕੀਤਾ। ਪਾਰਟੀ ਵਰਕਰਾਂ ਦੇ ਵਿੱਚ ਪੈਦਾ ਹੋਈ ਜਿਹੜੀ ਦੁਬਿਧਾ ਹੈ ਉਹਨੂੰ ਦੂਰ ਕਰਨ ਤੇ ਸਾਥੀਆਂ ਵੱਲੋਂ ਸੁਝਾਅ ਦਿੱਤੇ ਜਾਣ ਦੇ ਪਿੱਛੋਂ ਉਹਨਾਂ ਨੇ ਕਿਹਾ ਕਿ ਚੋਣ ਪ੍ਰਚਾਰ ਦੇ ਵਿੱਚ ਜਿਹੜਾ ਜੀ ਉਹ ਉਤਰੇ ਨੇ। ਚੋਣ ਮੁਹਿੰਮ ਜਿਹੜੀ ਹੈ ਜੀ ਉਹ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਚਲਾਈ ਜਾ ਰਹੀ ਜਿਹੜੀ ਮੁਹਿੰਮ ਹੈ ਉਹਦੇ ਨਾਲੋਂ ਵੱਖਰੀ ਹੋਊਗੀ। ਉਹਨਾਂ ਦਾ 2 ਰੋਜ਼ਾ ਜਿਹੜਾ ਚੋਣ ਮੁਹਿੰਮ ਦਾ ਇੰਚਾਰਜ ਜਿਹੜਾ ਬਰਨਾਲਾ ਹਲਕੇ ਦੇ ਵਿਧਾਇਕ ਕੇਵਲ ਸਿੰਘ ਢਿੱਲੋਂ ਹੋਰਾਂ ਨੂੰ ਬਣਾਇਆ ਔਰ ਉਹਨਾਂ ਨੇ ਇਹ ਦੱਸਿਆ ਜੀ ਕਿ 8 ਰੈਲੀਆਂ ਜਿਹੜੀਆਂ ਉਧਰ ਕਰਨਗੇ। ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਵੱਲੋਂ ਅਮਰਿੰਦਰ ਸਿੰਘ ਹੋਰਾਂ ਉੱਪਰ ਚੋਣ ਪ੍ਰਚਾਰ ਦੀ ਦਬਾਅ ਜਿਹੜਾ ਸੀਗਾ ਉਹ ਪਾਇਆ ਜਾ ਰਿਹਾ ਸੀਗਾ, ਕਿਉਂਕਿ ਦੋਵੇਂ ਸਾਬਕਾ ਮੁੱਖ ਮੰਤਰੀਆਂ ਦੇ ਗੂੜੇ ਸਬੰਧ ਜਿਹੜੇ ਨੇ ਉਹ ਰਹੇ ਨੇ ਜੀ। ਔਰ ਇਹ ਵੀ ਪਤਾ ਲੱਗਾ ਜੀ ਕਿ ਹਾਈ ਕਮਾਂਡ ਨੇ ਵੀ ਉਹਨਾਂ ਨੂੰ ਹਲਕੇ ਦੇ ਵਿੱਚ ਪ੍ਰਚਾਰ ਦੀ ਹਦਾਇਤ ਦਿੱਤੀ ਆ ਔਰ ਧੜੇਬੰਦੀ ਦਾ ਪ੍ਰਗਟਾਵਾ ਕਰਨ ਵਾਲੇ ਜਿਹੜੇ ਆਗੂ ਨੇ ਉਹਨਾਂ ਦੀ ਝਾੜ ਝੰਬ ਵੀ ਜਿਹੜੀ ਆ ਉਹ ਕੀਤੀ ਆ ਜੀ। ਪੱਤਰਕਾਰਾਂ ਨੂੰ ਉਹਨਾਂ ਨੇ ਇਹ ਦੱਸਿਆ ਅਮਰਿੰਦਰ ਸਿੰਘ ਹੋਰਾਂ ਨੇ ਕਿ ਮੇਰੇ ਹਮਾਇਤੀ ਵਿਧਾਇਕ ਜਿਹੜੇ ਨੇ ਉਹ ਮੀਟਿੰਗ ਕਰਕੇ ਜ਼ਿਮਨੀ ਚੋਣ ਦੇ ਪ੍ਰਚਾਰ ਲਈ ਸਰਗਰਮ ਉਹਨਾਂ ਨੇ ਹੋ ਗਏ ਨੇ, ਪਰ ਦੇਖੋ ਜਿਹੜੀ ਆਪਸੀ ਇਹਨਾਂ ਦੀ ਚੱਲ ਰਹੀ ਹੈ ਇਹਨਾਂ ਦੀ ਖਿੱਚ ਉਹ ਜਾਰੀ ਰਹੂਗੀ। ਜਿਹੜੇ ਪ੍ਰਤਾਪ ਸਿੰਘ ਬਾਜਵਾ ਹੋਰੀ ਨੇ ਉਹਨਾਂ ਦਾ ਧੜਾ ਜਿਹੜਾ ਜੀ ਆਪਣੇ ਤੌਰ ਤੇ ਵੱਖਰਾ ਚੋਣ ਪ੍ਰਚਾਰ ਕਰੂਗਾ। ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਚੋਣ ਪ੍ਰਚਾਰ ਹੈ ਜੀ ਇਹ ਬਿਲਕੁਲ ਕਾਂਗਰਸ ਦੇ ਉਸ ਪ੍ਰੋਗਰਾਮ ਦੇ ਨਾਲੋਂ ਵੱਖਰਾ ਇੰਡੀਪੈਂਡੈਂਟਲੀ ਜਿਹੜਾ ਉਹ ਹੋਊਗਾ ਜੀ ਜੀ। ਬਿਲਕੁਲ ਬਿਲਕੁਲ। ਅਤੇ ਅਗਲੀ ਕਿਹੜੀ ਗੱਲ ਆਪਾਂ ਨਾਲ ਹੀ ਕਰਦੇ ਹਾਂ ਵੀ ਗਿਰੀ ਰਾਜ ਜਿਸ ਨੇ ਕਿ ਕੱਲ ਜਿਹੜਾ ਸੋਨੀਆ ਗਾਂਧੀ ਨੂੰ ਲੈ ਕੇ ਇੱਕ ਵਿਵਾਦਗ੍ਰਸਤ ਬਿਆਨ ਦਿੱਤਾ ਸੀ ਉਸ ਦੇ ਖਿਲਾਫ FIR ਦਰਜ ਕਰਨ ਦਾ ਹੁਕਮ ਹੋਇਆ ਜੀ। ਬਿਲਕੁਲ, ਇਹ ਬਿਹਾਰ ਦੀ ਅਦਾਲਤ ਨੇ ਪੁਲਿਸ ਨੂੰ FIR ਦਰਜ ਜਿਹੜਾ ਜੀ ਉਹ ਕਰਨ ਦੇ ਹੁਕਮ ਦਿੱਤੇ ਨੇ ਜੀ। ਸੋਨੀਆ ਗਾਂਧੀ ਨੇ ਇਸ ਬਿਆਨ ਦੇ ਉੱਤੇ ਇਹ ਕਿਹਾ ਜੀ ਕਿ ਗਿਰੀ ਦੀ ਸੌੜੀ ਸੋਚ ਹੈ, ਮੈਂ ਇਹਦੇ ਉੱਤੇ ਕੋਈ ਜਿਹੜਾ ਜੀ ਕਿੰਤੂ ਪਰੰਤੂ ਨਹੀਂ ਕਰਨਾ, ਕੋਈ ਪ੍ਰਤੀਕਰਮ ਜਿਹੜਾ ਉਹ ਨਹੀਂ ਦੇਣਾ।
ਪਰ ਕਾਂਗਰਸ ਪਾਰਟੀ ਨੇ ਦੇਸ਼ ਭਰ ਦੇ ਵਿੱਚ ਜਿਹੜੇ ਜੀ ਉਹ ਪ੍ਰਦਰਸ਼ਨ ਕਰਕੇ ਕੇਂਦਰੀ ਮੰਤਰੀ ਵਾਲਾ ਮੁੱਦਾ ਜਿਹੜਾ ਜੀ ਇਹਨੂੰ ਵਾਹਵਾ ਭਖਾ ਦਿੱਤਾ, ਉਹਦੇ ਅਸਤੀਫੇ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਹੈ। ਭਾਜਪਾ ਨੇ ਕਿਹਾ ਕਿ ਗਿਰੀਰਾਜ ਨੇ ਮੁਆਫੀ ਮੰਗ ਲਈ ਹੈ ਤੇ ਹੁਣ ਇਸ ਮਾਮਲੇ ਨੂੰ ਬੰਦ ਜਿਹੜਾ ਜੀ ਉਹ ਸਮਝਿਆ ਜਾਣਾ ਚਾਹੀਦਾ ਜੀ। ਜਿਹੜੀ ਹੈ ਜੀ ਕਾਂਗਰਸ ਉਹ ਇਸ ਮਾਮਲੇ ਨੂੰ ਛੱਡਣਾ ਨਹੀਂ ਚਾਹੁੰਦੀ ਜੀ। ਉਹਨਾਂ ਨੇ ਜਿਹੜਾ ਜੀ ਇਹ ਗੱਲ ਕਹੀ ਹੈ ਕਿ ਉਹਨਾਂ ਦਾ ਵਿਰੋਧ ਜਿਹੜਾ ਜੀ ਉਹ ਜਾਰੀ ਰਹੂਗਾ। ਇਹ ਵਿਰੋਧ ਜਿਹੜਾ ਜੀ ਉਹ ਕਿਹੜੇ ਤਰੀਕੇ ਦੇ ਨਾਲ ਜਾਰੀ ਰਹੂਗਾ ਇਹਦੇ ਹਾਲਾਂਕਿ ਉਹਨਾਂ ਨੇ ਬਹੁਤਾ ਜਿਹੜਾ ਜੀ ਦੱਸਿਆ ਨਹੀਂ ਹੈ ਕੁਛ, ਪਰ ਉਹਨਾਂ ਨੇ ਕਿਹਾ ਕਿ ਭਾਰਤ ਪੱਧਰ ਦੇ ਉੱਤੇ ਜਿਹੜਾ ਜੀ ਵਿਰੋਧ ਉਹਨਾਂ ਦੇ ਵੱਲੋਂ ਇਹ ਕੀਤਾ ਜਾਊਗਾ। ਇਹ ਵੀ ਪਤਾ ਲੱਗ ਰਿਹਾ ਕੁਛ ਕਨਸੂਆਂ ਆ ਰਹੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਵੀ ਗਿਰੀਰਾਜ ਦੇ ਜਿਹੜੇ ਆ ਜੀ ਉਹ ਪਰ ਕੁਤਰਨ ਦੇ ਵਾਸਤੇ ਕੁਛ ਵਿਉਂਤਬੰਦੀ ਜਿਹੜੀ ਹੈ ਜੀ ਉਹ ਕਰ ਰਹੀ ਹੈ। ਇਹਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਮੰਤਰੀ ਮੰਡਲ ਦੇ ਵਿੱਚੋਂ ਵੀ ਛੁੱਟੀ ਜਿਹੜੀ ਹੈ ਉਹ ਹੋ ਸਕਦੀ ਹੈ। ਜੀ ਤੇ ਵੈਸੇ ਦੇਖਿਆ ਜਾਂਦਾ ਵੀ ਕਾਂਗਰਸ ਆਮ ਮੁੱਦਿਆਂ ਤੇ ਤਾਂ ਚੁੱਪ ਰਹਿੰਦੀ ਆ, ਤੇ ਹੁਣ ਜਦੋਂ ਸੋਨੀਆ ਗਾਂਧੀ ਨੂੰ ਕੁਛ ਕਿਹਾ ਤੇ ਸਾਰੇ ਹੀ ਹਲਚਲ 'ਚ ਆ ਗਏ। ਫਿਰ ਦੇਖੋ ਸੋਨੀਆ ਗਾਂਧੀ ਦਾ ਗਾਂਧੀ ਪਰਿਵਾਰ ਜਿਹੜਾ ਜੀ ਉਹੀ ਤਾਂ ਸਾਰਾ ਕੁਛ ਹੈ ਕਾਂਗਰਸੀਆਂ ਦੇ ਵਾਸਤੇ ਜੀ। ਉਹਨਾਂ ਦੇ ਵਾਸਤੇ ਸਭ ਤੋਂ ਵੱਡਾ ਮੁੱਦਾ ਗਾਂਧੀ ਪਰਿਵਾਰ ਹੀ ਹੁੰਦਾ ਜੀ। ਜੇ ਕੋਈ ਕੁਝ ਦਿਨ ਛੁੱਟੀਆਂ ਦੇ ਉੱਤੇ ਚਲੇ ਜਾਵੇ ਤੇ ਉਹਦੇ ਪੋਸਟਰਬਾਜ਼ੀ ਹੋ ਜਾਂਦੀ ਹੈ ਤੇ ਰਾਹੁਲ ਗਾਂਧੀ ਦਾ ਅਜੇ ਤੱਕ ਨਹੀਂ ਪਤਾ ਲੱਗ ਰਿਹਾ ਜੀ ਵੀ ਉਹ ਗਿਆ ਕਿੱਥੇ ਹੈ ਇੰਨੀ ਦੇਰ ਤੋਂ। ਉਹ ਮੁੱਦਾ ਨਹੀਂ ਹੈ ਉਹਨਾਂ ਵਾਸਤੇ। ਜੀ ਬਿਲਕੁਲ। ਤੇ ਅਗਲੀ ਜਿਹੜੀ ਗੱਲ ਕਰਦੇ ਹਾਂ, ਪੰਜਾਬ ਦੇ ਪਾਣੀਆਂ ਦਾ ਮੁੱਦਾ ਇੱਕ ਵਾਰੀ ਫੇਰ ਭਖਿਆ। ਬਿਲਕੁਲ ਜੀ, ਐਕਚੁਅਲੀ ਪੰਜਾਬ ਦੇ ਪਾਣੀਆਂ ਦਾ ਮੁੱਦਾ ਜਿਹੜਾ ਜੀ ਉਹ ਭਖਾਇਆ ਹੈ ਜਿਹੜੇ ਬੀਜੇਪੀ ਦੇ ਵੱਲੋਂ। ਪਹਿਲਾਂ ਜਿਹੜਾ ਸੀਗਾ ਜੀ ਇੱਥੇ ਜਦੋਂ ਆ ਕੇ ਨਰਿੰਦਰ ਮੋਦੀ ਹੋਰੀ ਕਹਿ ਕੇ ਗਏ ਨੇ ਨਹਿਰਾਂ ਨੂੰ ਜੋੜਨ ਵਾਲੀ ਜਿਹੜੀ ਗੱਲ ਹੈ ਉਹ ਕੀਤੀ ਜਾਊਗੀ। ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਮੂੰਹ 'ਚ ਘੁੰਗਣੀਆਂ ਪਾਈ ਰੱਖੀਆਂ। ਹੁਣ ਜਦੋਂ ਪਤਾ ਸੀਗਾ ਕਿ ਇਹ ਮਸਲਾ ਜਿਹੜਾ ਜੀ ਉਹ ਡੇ ਬਾਈ ਡੇ ਜਿਹੜਾ ਜੀ ਇਹ ਵਧੀ ਜਾ ਰਿਹਾ, ਧੂਰੀ ਦੀ ਜ਼ਿਮਨੀ ਚੋਣ ਹੈ ਤੇ ਅਸਲ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਨੇ ਉਹਨਾਂ ਤੋਂ ਧਿਆਨ ਤਾਂ ਡਾਈਵਰਟ ਕਰਨਾ ਹੁੰਦਾ ਨਾ ਜੀ। ਫਿਰ ਉਹ ਕਹਿਤਾ ਕਿ ਸਾਡੇ ਕੋਲੇ ਇੱਕ ਬੂੰਦ ਵੀ ਜਿਹੜਾ ਪਾਣੀ ਦਾ ਹੈ ਨੀਗਾ। ਕਿਸੇ ਟਾਈਮ ਚੰਡੀਗੜ੍ਹ ਦੇ ਵਾਸਤੇ ਵੀ ਇਹੀ ਕਹਿੰਦੇ ਹੁੰਦੇ ਸਨ ਕਿ ਮਰ ਜਾਣਗੇ, ਚੰਡੀਗੜ੍ਹ ਨਹੀਂ ਦਿੰਦੇ। ਹੌਲੀ ਸਾਰੇ ਦਫ਼ਤਰ ਜਿਹੜੇ ਨੇ ਅਕਾਲੀ ਦਲ ਦੀ ਸਰਕਾਰ ਨੇ ਚੰਡੀਗੜ੍ਹ ਤੋਂ ਮੂਵ ਕਰ ਲਿਆ ਜੀ ਮੋਹਾਲੀ ਦੇ ਵਿੱਚ। ਚੰਡੀਗੜ੍ਹ ਤੋਂ ਦਾਅਵਾ ਜਿਹੜਾ ਜੀ ਉਹਨਾਂ ਨੇ ਛੱਡ ਦਿੱਤਾ। ਔਰ ਹੁਣ ਜਦੋਂ ਪਾਣੀਆਂ ਦਾ ਮੁੱਦਾ ਜਿਹੜਾ ਜੀ ਇਹ ਸਾਧਵੀ ਜਿਹੜੀ ਹੈ ਜੀ ਉਹਦੇ ਬਿਆਨ ਤੋਂ ਬਾਅਦ ਹੋਰ ਜਿਹੜਾ ਜੀ ਭਾਗਿਆ ਜੀ ਨੇ ਕਹਿਤਾ ਕਿ 45 ਦਿਨਾਂ ਜਿਹੜਾ ਜੀ ਇਹਦੇ ਸੰਬੰਧੀ ਜਿਹੜਾ ਜੀ ਅਸੀਂ ਫੈਸਲਾ ਉਹ ਲੈ ਲਵਾਂਗੇ। ਉੱਧਰ ਜਿਹੜੀ ਕਾਂਗਰਸ ਹੈ ਜੀ, ਕਾਂਗਰਸ ਦੇ ਆਗੂ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਹਿ ਦਿੱਤਾ ਜੀ ਕਿ ਕਾਂਗਰਸ ਜਿਹੜੀ ਆ ਉਹ ਇਸ ਮੁੱਦੇ ਦੇ ਉੱਤੇ ਅੰਦੋਲਨ ਜਿਹੜਾ ਉਹ ਛੇੜ ਸਕਦੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਮਾਮਲਾ ਹਿੰਸਕ ਹੋ ਸਕਦਾ ਜੇ ਕੋਈ ਗਲਤ ਫੈਸਲਾ ਲਿਆ ਗਿਆ। ਜਿਹੜਾ ਡਰ ਹੈ ਨਾ ਜੀ ਉਹ ਇਸ ਗੱਲ ਦਾ ਲੱਗ ਰਿਹਾ ਕਿ ਜਿਹੜੀ ਸਰਕਾਰ ਹੁਣ 1.5 ਸਾਲ ਜਿੰਨਾ ਦਾ ਰਹਿ ਗਿਆ, ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੇਂਦਰ ਵਾਲੀ ਸਰਕਾਰ ਹੈ ਉਹ ਹਰਿਆਣੇ ਦੇ ਹਿੱਤਾਂ ਕਰਕੇ ਇਹ ਜਿਹੜਾ ਜੀ ਧੌਣ ਮਰੋੜ ਕੇ ਇਹਨਾਂ ਦੇ ਧੌਣ ਦੇ ਉੱਤੇ ਗੋਡਾ ਜਿਹੜਾ ਜੀ ਉਹ ਰੱਖ ਕੇ ਸਮਝੌਤਾ ਕਰਾਊਗੀ ਕੋਈ ਨਾ ਕੋਈ। ਮੈਂ ਪਹਿਲਾਂ ਵੀ ਇੱਕ ਦਿਨ ਇਸ਼ਾਰਾ ਕੀਤਾ ਸੀਗਾ ਕਿ ਇਹ SYL ਵਾਲਾ ਵਰਗਾ ਜਿਹੜਾ ਮੁੱਦਾ ਉਹ ਵੀ ਹੋ ਸਕਦਾ, ਉਹਦੇ 'ਚ ਪਾਣੀ ਜਿਹੜੀ ਹੈ ਜੀ ਉਹ ਛਡਵਾ ਸਕਦੀ ਹੈ। ਜਾਂਦਿਆਂ ਪਤਾ ਉਹਨੂੰ ਵੀ ਹੈ ਕਿ ਅਕਾਲੀ ਦਲ ਜਿਹੜਾ ਜੀ ਕੁਝ ਨਹੀਂ ਕਰ ਸਕਦਾ ਉਹਨਾਂ ਦੇ ਮੂਹਰੇ, ਕਿਉਂਕਿ ਇਹਨਾਂ ਦੇ ਵਾਸਤੇ ਸਿਰਫ ਹਰਸਿਮਰਤ ਕੌਰ ਹੋਰਾਂ ਦੀ ਜਿਹੜੀ ਗੱਦੀ ਹੈ ਨਾ ਜੀ ਉਹੀ ਕਾਇਮ ਰੱਖਣੀ ਇੱਕੋ ਇੱਕ ਮੁੱਦਾ ਹੈ ਜੀ। ਸੋ ਦੂਸਰਾ ਉਹਨਾਂ ਕੋਲ ਮੁੱਦਾ ਹੈ ਨਹੀਂ ਗਾ। ਇਸ ਕਰਕੇ ਕਾਂਗਰਸ ਦਾ ਬਿਆਨ ਜ਼ਰੂਰ ਆਇਆ, ਪਰ ਮੁਸ਼ਕਲ ਇਹ ਹੈ ਜੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਸਟੈਂਡ ਜਿਹੜਾ ਜ਼ਰੂਰ ਲਿਆ ਸੀਗਾ ਪਾਣੀਆਂ ਦੇ ਮੁੱਦੇ ਦੇ ਉੱਤੇ, ਪਰ ਕਾਂਗਰਸ ਜਿਹੜੀ ਹੈ ਜੀ ਪੰਜਾਬ ਕਾਂਗਰਸ ਜਾਂ ਕਾਂਗਰਸ ਹਾਈ ਕਮਾਂਡ ਜਿਹੜੀ ਹੈ ਜੀ ਉਹਦਾ ਸਟੈਂਡ ਅਜੇ ਵੀ ਨਹੀਂ ਸਪਸ਼ਟ ਇਸ ਮਸਲੇ ਤੇ। ਜੀ ਬਿਲਕੁਲ ਜੀ, ਅਜੇ ਤਾਈਂ ਸਪਸ਼ਟ ਨਹੀਂ, ਕਿਉਂਕਿ ਪਿਛਲੀ ਵਾਰੀ ਜਦੋਂ ਕੈਪਟਨ ਅਮਰਿੰਦਰ ਸਿੰਘ ਸੀਗੇ ਉਹਨਾਂ ਨੇ ਪਾਣੀ ਦੇ ਮੁੱਦੇ ਨੂੰ ਲੈ ਕੇ ਜ਼ਰੂਰ ਪੰਜਾਬ ਅਸੈਂਬਲੀ ਦੇ ਵਿੱਚ ਇੱਕ ਮਤਾ ਪਾਸ ਕਰਾਇਆ ਸੀਗਾ। ਅਤੇ ਅਗਲੀ ਜਿਹੜੀ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਪੰਜਾਬ ਨੂੰ ਲੈ ਕੇ ਕੱਢਣ ਤੇ ਰੱਖਣ ਦਾ ਸਿਲਸਿਲਾ ਜਿਹੜਾ ਜੀ ਸ਼ੁਰੂ, ਕਿਸੇ ਨੂੰ ਕੱਢਿਆ ਜਾ ਰਿਹਾ, ਕਿਸੇ ਨੂੰ ਮਿਲਾਇਆ ਜਾ ਰਿਹਾ। ਬਿਲਕੁਲ ਜੀ, ਇਹ ਅਜੀਬੋ ਗਰੀਬ ਦਾ ਜਿਹੜਾ ਮਾਮਲਾ ਸੀਗਾ ਜੀ ਦਿੱਲੀ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਵੀ ਸ਼ੁਰੂ ਜਿਹੜਾ ਜੀ ਹੋ ਗਿਆ। ਇੱਕ ਤਾਂ ਕੱਲ ਜੂਤ ਪਤੰਗ ਹੋਇਆ ਜੀ ਉਹ ਤਲਵੰਡੀ ਸਾਬੋ ਦੇ ਵਿੱਚ, ਉੱਥੇ ਜਿਹੜੀ ਇੱਕ ਮੀਟਿੰਗ ਰੱਖੀ ਗਈ ਸੀਗੀ ਵਿਸਾਖੀ ਜਿਹੜੇ ਜੀ ਉਹਨੂੰ ਮਨਾਉਣ ਨੂੰ ਲੈ ਕੇ, ਕਿਉਂਕਿ ਤਲਵੰਡੀ ਸਾਬੋ ਦੇ ਵਿੱਚ ਵੀ ਧੜੇਬੰਦੀ ਜਿਹੜੀ ਹੈ ਜੀ 2-3 ਧੜੇ ਜਿਹੜੇ ਉਹ ਖੜੇ ਹੋਏ ਹੋਏ ਨੇ। ਬਾਕੀ ਥਾਵਾਂ ਦੇ ਉੱਤੇ ਵੀ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਦਿਨ ਰਾਤ ਮਿਹਨਤ ਕਰਕੇ ਧੜੇਬੰਦੀ ਪੂਰੀ ਜਿਹੜੀ ਹੈ ਜੀ ਉਹ ਖੜੀ ਕਰ ਦਿੱਤੀ ਹੈ। ਸੋ ਜਿਹੜੇ ਨੇਤਾ ਕੁਝ ਲਿਆਂਦੇ ਜਾ ਰਹੇ ਨੇ, ਕੁਝ ਕੱਢੇ ਜਾ ਰਹੇ ਨੇ, ਅਜੀਬੋ ਗਰੀਬ ਜੀ ਸਥਿਤੀ ਜਿਹੜੀ ਹੈ ਜੀ ਉਹ ਬਣਾਈ ਜਾ ਰਹੀ ਹੈ।
ਜਿਹੜੇ ਪ੍ਰੋਫੈਸਰ ਮਨਜੀਤ ਸਿੰਘ ਹੋਰੀ ਨੇ, ਜਿਹੜੇ ਇੱਥੇ ਬੁਲਾਰੇ ਵੀ ਸਨ ਜੀ ਪੰਜਾਬ ਦੇ ਵਿੱਚੋਂ, ਉਹਨਾਂ ਨੂੰ ਜਿਹੜਾ ਜੀ ਪਾਰਟੀ ਦੇ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ ਜੀ। ਉਹ ਯੁਵਿੰਦਰ ਯਾਦਵ ਹੋਰਾਂ ਦੇ ਜਿਹੜੇ ਨੇ ਉਹ ਸਾਥੀ ਦੱਸੇ ਜਾਂਦੇ ਨੇ, ਔਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹ ਪ੍ਰੋਫੈਸਰ ਦੇ ਕਿੱਤੇ ਵਜੋਂ ਜਿਹੜਾ ਦੀ ਕੰਮ ਉਹ ਕਰ ਰਹੇ ਨੇ। ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਇਹ ਕਿਹਾ ਕਿ ਪ੍ਰੋਫੈਸਰ ਮਨਜੀਤ ਸਿੰਘ ਹੋਰੀ ਜਿਹੜਾ ਪਾਰਟੀ ਦਾ ਅਨੁਸ਼ਾਸਨ ਹੈ ਉਹ ਭੰਗ ਕਰ ਰਹੇ ਨੇ, ਸੋ ਉਹਨਾਂ ਨੂੰ ਕੱਢਤਾ। ਦੂਜਾ ਬਿਆਨ ਸੁੱਚਾ ਸਿੰਘ ਛੋਟੇਪੁਰ ਹੋਰਾਂ ਦਾ ਇਹ ਵੀ ਆ ਗਿਆ ਜੀ ਕਿ ਜਿਹੜੇ ਡਾਕਟਰ ਧਰਮਵੀਰ ਗਾਂਧੀ ਨੇ ਉਹਨਾਂ ਦੇ ਖਿਲਾਫ ਜਿਹੜੀ ਹੈ ਜੀ ਛੇਤੀ ਕਾਰਵਾਈ ਕੀਤੀ ਜਾਊਗੀ। ਇਹ ਵੀ ਕਹਿਤਾ ਕਿ ਪਾਰਟੀ ਜਿਹੜੀ ਡਿਸਾਈਡ ਕਰੂਗੀ ਕਿ ਉਹ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਰੱਖਣਾ ਜਾਂ ਨਹੀਂ। ਔਰ ਦੂਜੇ ਪਾਸੇ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਪ੍ਰਧਾਨ ਪ੍ਰਕਾਸ਼ ਸਿੰਘ ਜੰਡਾਲੀ ਜਿਹੜੇ ਆ ਜੀ ਉਹ ਆਪਣੇ 25-30 ਸਾਥੀਆਂ ਦੇ ਨਾਲ ਜਿਹੜਾ ਜੀ ਉਹ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ। ਵੱਡੀਆਂ ਜਿਹੜੀਆਂ ਦੀ ਫੋਟੋ ਲਵਾਈਆਂ ਗਈਆਂ ਕਿ ਉਹ ਸ਼ਾਮਲ ਹੋ ਗਏ ਨੇ। ਇਹ ਕੱਢੇ ਛੱਡੇ ਨੇਤਾ ਜਿਹੜੇ ਨੇ ਜੀ ਉਹਦਾ ਸਿਲਸਿਲਾ ਜਿਹੜਾ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਸ਼ੁਰੂ ਕਰ ਲਿਆ। ਇਹ ਪਾਰਟੀ ਦੇ ਵਾਸਤੇ ਆਈ ਥਿੰਕ ਨੁਕਸਾਨ ਦੇ ਜਿਹੜਾ ਜੀ ਉਹ ਜ਼ਰੂਰ ਹੋਊਗਾ, ਕਿਉਂਕਿ ਜਿਹੜੀ ਇਹਨਾਂ ਦੀ ਪਿੱਤਰੀ ਪਾਰਟੀ ਹੈ ਜੇ ਉਹਨਾਂ ਦੇ ਨਹੀਂ ਬਣੇ ਤੇ ਗਾਹ ਦੂਜੀ ਪਾਰਟੀਆਂ ਦੇ ਇਹਨਾਂ ਨੇ ਕੀ ਬਣਨਾ। ਉਂਝ ਵੀ ਪ੍ਰਕਾਸ਼ ਸਿੰਘ ਜੰਡਾਲੀ ਹੋਰਾਂ ਦੇ ਬਾਰੇ ਜਿਹੜੀਆਂ ਕਈ ਕੰਟਰੋਵਰਸੀਜ਼ ਜਿਹੜੀਆਂ ਨੇ ਉਹ ਚੱਲਦੀਆਂ ਰਹੀਆਂ ਨੇ। ਜਿਹੜੇ ਕੁਝ ਅੰਦਰੂਨੀ ਸੂਤਰ ਨੇ ਉਹ ਇਹ ਵੀ ਦੱਸਦੇ ਨੇ ਕਿ ਸੁੱਚਾ ਸਿੰਘ ਛੋਟੇਪੁਰ ਹੋਰੀ ਜਿਹੜੇ ਨੇ ਜੀ ਪਾਰਟੀ ਦੇ ਬਾਕੀ ਨੇਤਾਵਾਂ ਦੇ ਨਾਲ ਕੋਈ ਸਲਾਹ ਮਸ਼ਵਰਾ ਜਿਹੜਾ ਉਹ ਨਹੀਂ ਕਰ ਰਹੇ ਜੀ ਇਸ ਮਸਲੇ ਦੇ ਉੱਤੇ। ਉਹ ਵੀ ਇੱਕ ਉਸੇ ਤਰ੍ਹਾਂ ਦੇ ਡਿਕਟੇਟਰ ਵਜੋਂ ਵਿਚਰ ਰਹੇ ਨੇ ਜਿਵੇਂ ਹਾਈ ਕਮਾਂਡ ਜਿਹੜੀ ਹੈ ਜੀ ਉਹਨੇ ਵਿਚਰਨਾ ਸ਼ੁਰੂ ਕੀਤਾ ਹੈ। ਜੀ ਤੇ ਅਗਲੀ ਗੱਲ ਕਰਦੇ ਹਾਂ, ਧੂਰੀ ਜਿਮਣੀ ਚੋਣ ਨੂੰ ਲੈ ਕੇ ਪੂਰਾ ਖੜਾ ਭਖ ਗਿਆ ਜੀ। ਪੱਕ ਪਿਆ ਜੀ ਆਲਮੋਸਟ। ਜਿਹੜੇ ਮੁਜ਼ਾਹਰੇ ਕਰਨ ਵਾਲੇ ਨੇ ਜੀ ਉਹਨਾਂ ਨੇ ਵੀ ਛਾਉਣੀਆਂ ਜਿਹੜੀਆਂ ਨੇ ਉਹ ਧੂਰੀ ਦੇ ਵਿੱਚ ਪਾਲੀਆਂ ਨੇ ਜੀ। ਜਿਹੜੇ ਟੀਚਰਸ ਨੇ, ਟੀਚਰਸ ਯੂਨੀਅਨ ਦੇ ਵੱਲੋਂ ਬਹੁਤ ਜਿਹੜੇ ਜੀ ਇੱਥੇ ਜਲਸੇ ਮੁਜ਼ਾਹਰੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। ਟੈਂਕੀਆਂ ਦੇ ਉੱਤੇ ਜਿਹੜੇ ਜੀ ETT ਟੈਗ ਪਾਸ ਜਿਹੜੇ ਸਨ ਉਹ ਚੜ੍ਹ ਗਏ ਸਨ। ਕੱਲ੍ਹ ਜਿਹੜਾ ਜੀ ਬੜੇ ਔਖੇ ਹੋ ਕੇ ਜਿਹੜਾ ਉਹ ਲਾਏ। ਜਿਹੜੇ ਪੈਨਸ਼ਨਰ ਨੇ ਉਹਨਾਂ ਦੇ ਵੱਲੋਂ 7 ਤਰੀਕ ਨੂੰ ਜਿਹੜੀ ਹੈ ਜੀ ਇੱਥੇ ਵੱਡੀ ਰੈਲੀ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਉੱਧਰ ਪੰਜਾਬ ਦੇ ਬਹੁਤ ਚਰਚਿਤ ਮਾਲ ਮੰਤਰੀ ਜਿਹੜੇ ਨੇ ਬਿਕਰਮ ਸਿੰਘ ਮਜੀਠੀਆ ਹੋਰੀ, ਉਹਨਾਂ ਨੂੰ ਪਿੰਡਾਂ ਦੀ ਕਮਾਨ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ ਤੇ ਉਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਜਿਹੜੀਆਂ ਵੱਡੀਆਂ ਗੱਡੀਆਂ ਨੇ ਜੀ ਉਹਨਾਂ ਦਾ ਹੜ ਲਿਆਂਦਾ ਪਿਆ। ਏਰੀਏ ਦੇ ਵਿੱਚ ਜਿਹੜਾ ਜੀ ਘੂ ਕਰਦੀਆਂ ਗੱਡੀਆਂ, ਕਦੇ ਇੱਕ ਪਾਸੇ ਨੂੰ ਘੱਟਾ ਆਉਂਦੀਆਂ ਲੰਘ ਜਾਂਦੀਆਂ ਨੇ, ਕੋਈ ਦੂਜੇ ਪਾਸੇ ਨੂੰ। ਚਲੋ ਇੱਕ ਪੱਖੋਂ ਚੰਗੀ ਗੱਲ ਹੈ ਕਿ ਪੰਜਾਬ ਦੀਆਂ ਸੜਕਾਂ ਇਹ ਵੀ ਤੱਕ ਲੈਣਗੇ ਕਿ ਕਿੱਦਾਂ ਦੀਆਂ ਨੇ, ਕਿਉਂਕਿ ਅਦਰਵਾਈਜ਼ ਤਾਂ ਉੱਤੋਂ ਹੀ ਲੰਘ ਜਾਂਦੇ ਨੇ ਹੈਲੀਕਾਪਟਰ ਦੇ ਰਾਹੀਂ। ਔਰ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਨੇ ਉਹ ਤਾਂ ਇੱਥੇ ਬੈਠੇ ਨੇ ਜੀ ਪੱਕੇ ਆਪਣੇ ਡੇਰੇ ਲਾ ਕੇ। ਅਜੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਉਹ ਨਹੀਂ ਉਤਰੇ। ਪ੍ਰਤਾਪ ਸਿੰਘ ਬਾਜਵਾ ਹੋਰੀ ਆਪਣੇ ਲਾਮ ਲਸ਼ਕਰ ਦੇ ਨਾਲ ਧੂਰੀ ਦੇ ਵਿੱਚ ਜਿਹੜਾ ਜੀ ਉਹ ਬੈਠੇ ਨੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਆਪਾਂ ਸਾਂਝਾ ਕਰਤਾ ਜੀ ਕਿ ਉਹ ਵੀ ਜਿਹੜੇ ਨੇ ਇੱਥੇ ਆ ਰਹੇ ਨੇ। ਸੋ ਜਿਹੜੇ ਸਿਮਰਜੀਤ ਸਿੰਘ ਮਾਨ ਹੋਰੀ ਨੇ ਉਹ ਵੀ ਚੋਣ ਪ੍ਰਚਾਰ ਜਿਹੜਾ ਜੀ ਉਹਨਾਂ ਨੇ ਆਪਣੇ ਹੱਥ ਦੇ ਵਿੱਚ ਕਮਾਂਡ ਜਿਹੜੀ ਆ ਇੱਥੇ ਲਈ ਹੋਈ ਹੈ ਜੀ। ਔਰ ਅਗਲੇ ਆਉਣ ਵਾਲੇ ਦਿਨਾਂ ਦੇ ਦੌਰਾਨ ਜਿਹੜਾ ਜੀ ਇਹ ਚੋਣ ਪ੍ਰਚਾਰ ਹੋਰ ਜਿਹੜਾ ਜੀ ਉਹ ਭਖੂਗਾ ਔਰ ਧੂਰੀ ਇਸ ਵੇਲੇ ਕੇਂਦਰ ਬਿੰਦੂ ਜਿਹੜਾ ਜੀ ਉਹ ਬਣਿਆ ਹੋਇਆ ਜੀ। ਤੇ ਇਸੇ ਦੇ ਉੱਤੇ ਮੈਂ ਇੱਕ ਬਿਆਨ ਸੁਣ ਰਿਹਾ ਸੀਗਾ ਬੀਬੀ ਜਗੀਰ ਕੌਰ ਹੁਣਾਂ ਦਾ। ਉਹ ਕਹਿੰਦੇ ਸੀ ਵੀ ਧੂਰੀ ਨੂੰ ਵਿਕਾਸ ਦੀ ਲੋੜ ਆ। ਪਹਿਲੋਂ ਜਿਹੜੇ ਉੱਥੇ MLA ਸੀਗੇ ਕਾਂਗਰਸ ਦੇ ਸੀ ਉਹਨਾਂ ਨੇ ਕੁਛ ਨਹੀਂ ਕੀਤਾ ਤੇ ਹੁਣ ਜਿਹੜੇ ਬਾਦਲ ਸਾਹਿਬ ਨੇ ਆਉਂਦਿਆਂ 1 ਕਰੋੜਾਂ ਰੁਪਈਏ ਜਿਹੜੇ ਆ ਜੀ ਧੂਰੀ ਨੂੰ ਦੇਤੇ ਆ। ਦੂਜੇ ਪਾਸੇ ਬਰਨਾਲਾ ਪਰਿਵਾਰ ਨੂੰ ਧੋਖੇਬਾਜ਼ ਆਖਿਆ, ਪਿੱਠ 'ਚ ਛੁਰਾ ਮਾਰਨ ਵਾਲਾ ਆਖਿਆ। ਸ਼ਾਇਦ ਆਪਣਾ ਵੀ ਇਹ ਪਿਛੋਕੜ ਭੁੱਲ ਗਏ। ਬਿਲਕੁਲ ਜੀ। ਜਿਹੜੀ ਜਗੀਰ ਕੌਰ ਹੋਰਾਂ ਦੇ ਬਾਰੇ ਤਾਂ ਇੰਨਾ ਕੋਈ ਕਿਹਾ ਜਾ ਸਕਦਾ ਵੀ ਛੱਜ ਤਾਂ ਬੋਲੇ ਜੀ, ਅੱਗੇ ਆਪੇ ਪੂਰਾ ਕਰ ਲੈਣਾ। ਜਿਹੜੇ ਪਿੱਠ ਦੇ ਵਿੱਚ ਛੁਰਾ ਮਾਰਨ ਵਾਲੇ ਕਹਿ ਰਹੇ ਨੇ, ਐਕਚੁਅਲੀ ਜੀ ਉਹ ਕੌਣ ਛੁਰਾ ਮਾਰਨ ਵਾਲੇ ਨੇ ਕਿਸੇ ਤੋਂ ਭੁੱਲਿਆ ਤਾਂ ਜਿਹੜਾ ਉਹ ਹੈ ਨੀ ਗਾ ਜੀ। ਇੱਕ ਸਵਾਲ ਜਿਹੜਾ ਜੀ ਐਕਚੁਅਲੀ ਪ੍ਰੋਬਲਮ ਜਾਂ ਤਾਂ ਇੱਥੇ ਕਾਊਂਟਰ ਕੁਐਸਚਨ ਜਿਹੜਾ ਜੀ ਉਹ ਬਹੁਤੇ ਜਿਹੜੇ ਪੱਤਰਕਾਰ ਨੇ ਉਹ ਕਰਦੇ ਨੇ, ਨਾ ਕਰਨ ਦਿੱਤਾ ਜਾਂਦਾ ਕਿਉਂਕਿ ਅੱਗੋਂ ਗਾਹ ਚੁੱਪ ਕਰਾ ਦਿੱਤਾ ਜਾਂਦਾ ਨਾ ਜੀ। ਜਿਹੜਾ ਕਾਊਂਟਰ ਕੁਐਸਚਨ ਹੈ ਉਹ ਤਾਂ ਇਹ ਹੈ ਨਾ ਜੀ ਕਿ ਕੀ ਸਿਰਫ ਧੂਰੀ ਨੂੰ ਵਿਕਾਸ ਦੀ ਲੋੜ ਹੈ? ਪੰਜਾਬ ਦੇ ਉਹ ਕੋਈ ਵੱਖਰਾ ਹੈ ਜੀ ਹਿੱਸਾ ਪੰਜਾਬ ਦਾ ਧੂਰੀ ਜਿੱਥੇ ਵਿਕਾਸ ਦੀ ਜਿਹੜੀ ਇਹਦੀ ਜ਼ਰੂਰਤ ਹੈ? ਫਿਰ ਪੰਜਾਬ ਦੇ ਵਿਕਾਸ ਦਾ ਜਿਹੜਾ ਜੀ ਉਹ ਕੀ ਬਣਿਆ? ਪੰਜਾਬ ਦਾ ਨਾਸ਼ ਤਾਂ ਜਿਹੜਾ ਜੀ ਇਹਨਾਂ ਨੇ ਰਲ ਮਿਲ ਕੇ ਜਿਹੜਾ ਉਹ ਕਰ ਦਿੱਤਾ ਕਿ ਜਿੱਥੇ ਜਿੱਥੇ ਜ਼ਮੀਨੀ ਚੋਣ ਆਉਂਦੀ ਆ ਉੱਥੇ ਹੀ ਜਿਹੜਾ ਜੀ ਉਹ ਵਿਕਾਸ ਦੀ ਜ਼ਰੂਰਤ ਜਿਹੜੀ ਆ ਜੀ ਉਹ ਕਿਉਂ ਪੈਂਦੀ ਆ? ਇਹ ਜਿਹੜੀ ਪ੍ਰੈਕਟਿਸ ਸ਼ੁਰੂ ਕੀਤੀ ਆ ਨਾ ਜੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪਿਛਲੇ ਕੁਝ ਸਾਲਾਂ ਤੋਂ ਕਿ ਅਸਤੀਫਾ ਜਿਹੜਾ ਜੀ ਦਵਾ ਕੇ ਹੀਰੇ ਜਿਹੜੇ ਨੇ ਉਹ ਲੱਭ ਕੇ ਇੱਧਰ ਅਕਾਲੀ ਦਲ ਦੇ ਵਿੱਚ ਲਿਆਉਣੇ, ਉਹਨਾਂ ਨੂੰ ਜਿਹੜੀ ਆ ਜੀ ਉਹ ਚੋਣ ਲੜਾਉਣੀ। ਕਿਉਂਕਿ ਹੁਣ ਉਹ ਤਰਲੋ ਮੱਛੀ ਹੋ ਰਹੇ ਨੇ ਮੁੱਖ ਮੰਤਰੀ ਬਣਨ ਦੇ ਵਾਸਤੇ ਕਿ 59 ਮੈਂਬਰ ਜਿਹੜੇ ਨੇ ਉਹਨਾਂ ਦੇ ਬਣ ਜਾਣ ਕਿਸੇ ਤਰੀਕੇ ਦੇ ਨਾਲ, ਤਾਂ ਕਿ ਮੁੱਖ ਮੰਤਰੀ ਜਿਹੜਾ ਜੀ ਉਹ
ਬਣ ਸਕਣ ਜਿਹੜਾ ਜੀ ਪੰਜਾਬ ਦੇ। ਸਵਾਲ ਇਹੀ ਹੈ ਕਿ ਪੰਜਾਬ ਦੇ ਵਿਕਾਸ ਦਾ ਜਿਹੜਾ ਜੀ ਉਹ ਕੀ ਬਣੂਗਾ, ਪਰ ਮੁਸ਼ਕਿਲ ਇਹ ਹੈ ਕਿ ਵਿਕਾਸ ਹੋਣਾ ਕਿੱਥੋਂ ਹੈ ਜੀ, ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ। ਜੀ 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 ਬਿਲਕੁਲ। ਤੇ ਅਗਲੀ ਗੱਲ ਕਰਦੇ ਕੈਪਟਨ ਅਮਰਿੰਦਰ ਹੋਣਾ ਦੀ। ਇੱਕ ਵਾਰੀ ਫੇਰ ਸਭ ਤੋਂ ਵੱਧ ਗੈਰ ਹਾਜ਼ਰ ਰਹਿਣ ਵਾਲੇ MLA ਦਾ ਵੀ ਖਿਤਾਬ ਇਹਨਾਂ ਨੂੰ ਤੇ MP ਦਾ ਵੀ। ਝੰਡੀ ਹੋਣੀ ਚਾਹੀਦੀ ਹੈ ਜੀ, ਕਿਸੇ ਵੀ ਤਰੀਕੇ ਦੇ ਨਾਲ ਹੋਵੇ, ਤੇ ਕੈਪਟਨ ਅਮਰਿੰਦਰ ਸਿੰਘ ਉਹਦੀ ਝੰਡੀ ਲੈਣ ਦੇ ਵਿੱਚ ਤਾਂ ਫੇਮਸ ਹੈਗੇ ਨੇ ਜੀ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲਈ ਰੱਖਦੇ ਨੇ ਜੀ। ਪੰਜਾਬ ਦੇ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਸਦ ਦੇ ਵਿੱਚੋਂ ਗੈਰ ਹਾਜ਼ਰੀ ਦੀ ਝੰਡੀ ਫੇਰ ਲੈ ਲਈ ਹੈ ਜੀ। ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਸੈਸ਼ਨ ਛੋਟੇ ਰੱਖਣ ਦੇ ਵਿੱਚ ਮੱਲ ਜਿਹੜੀ ਹੈ ਜੀ ਉਹ ਮਾਰ ਲਈ ਹੈ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਲੰਘੇ ਬਜਟ ਸੈਸ਼ਨ ਦੇ ਵਿੱਚ ਸਿਰਫ ਇੱਕ ਦਿਨ ਪਾਰਲੀਮੈਂਟ ਦੇ ਵਿੱਚ ਮੂੰਹ ਵਿਖਾਇਆ ਜੀ। ਸਰਦਰੁੱਤ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਇੱਕ ਦਿਨ ਵੀ ਨਹੀਂ ਸੀ ਗਏ ਜੀ। ਤਾਜ਼ਾ ਬਜਟ ਸੈਸ਼ਨ 23 ਫਰਵਰੀ ਤੋਂ 20 ਮਾਰਚ ਤੱਕ ਚੱਲਿਆ। ਇਹਦੇ ਦੌਰਾਨ ਪਾਰਲੀਮੈਂਟ ਦੇ ਵਿੱਚ 19 ਬੈਠਕਾਂ ਹੋਈਆਂ ਨੇ। ਇਹਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਜਿਹੜੇ ਜੀ ਉਹ ਇੱਕੋ ਬੈਠਕ ਦੇ ਵਿੱਚ ਜਿਹੜੇ ਉਹ ਸ਼ਾਮਲ ਹੋਏ ਸੀਗੇ। 16ਵੀਂ ਲੋਕ ਸਭਾ ਦੇ ਤਾਜ਼ਾ ਬਜਟ ਸੈਸ਼ਨ ਦੇ ਵਿੱਚ ਗੁਰਦਾਸਪੁਰ ਦੇ ਜਿਹੜੇ ਜੀ ਵਿਨੋਦ ਖੰਨਾ ਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਿਹੜੇ ਨੇ ਰਣਜੀਤ ਸਿੰਘ ਬ੍ਰਹਮਪੁਰਾ ਦੀ ਹਾਜ਼ਰੀ ਜਿਹੜੀ ਹੈ ਜੀ ਉਹ 100% ਰਹੀ ਹੈ। ਪ੍ਰੇਮ ਸਿੰਘ ਚੰਦੂ ਮਾਜਰਾ, ਰਵਨੀਤ ਸਿੰਘ ਬਿੱਟੂ ਇੱਕ ਦਿਨ ਸੰਸਦ ਚੋਂ ਗੈਰ ਹਾਜ਼ਰ ਰਹੇ ਨੇ। ਸਭ ਤੋਂ ਵੱਧ ਹਾਜ਼ਰੀ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚੋਂ ਹਰਿੰਦਰ ਸਿੰਘ ਖਾਲਸਾ ਦੀ 17 ਦਿਨ ਰਹੀ ਹੈ। ਡਾਕਟਰ ਧਰਮਵੀਰ ਗਾਂਧੀ 15 ਦਿਨ ਰਹੇ ਨੇ ਜੀ। ਸੰਤੋਖ ਸਿੰਘ ਤੇ ਸ਼ੇਰ ਸਿੰਘ ਘਬਾਇਆ 16 ਦਿਨ ਜਿਹੜਾ ਉਹ ਰਹੇ ਨੇ। ਕਿਰਨ ਖੇਰ ਜਿਹੜੀ ਹੈ ਜੀ ਉਹ ਇੱਕ ਦਿਨ ਗੈਰ ਹਾਜ਼ਰ ਸਿਰਫ ਰਹੀ ਹੈ। ਭਗਵੰਤ ਮਾਨ, ਪ੍ਰੋਫੈਸਰ ਸਾਧੂ ਸਿੰਘ ਹੋਰਾਂ ਦੀ ਹਾਜ਼ਰੀ ਜਿਹੜੀ ਹੈ ਜੀ ਉਹ 13 ਦਿਨ ਦੀ ਰਹੀ ਹੈ। ਲੋਕ ਸਭਾ ਦੇ ਵਿੱਚ ਅਮਰਿੰਦਰ ਸਿੰਘ ਅੰਮ੍ਰਿਤਸਰ ਹਲਕੇ ਦੀ ਨੁਮਾਇੰਦਗੀ ਜਿਹੜੀ ਉਹ ਕਰਦੇ ਨੇ। ਔਰ 16ਵੀਂ ਲੋਕ ਸਭਾ ਦੇ ਹੁਣ ਤੱਕ 4 ਸੈਸ਼ਨ ਹੋਏ ਨੇ, ਜਿਹਦੇ ਵਿੱਚੋਂ 71 ਬੈਠਕਾਂ ਹੋਈਆਂ ਨੇ। ਇਹਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਸਿਰਫ 7 ਦਿਨ ਜਿਹੜਾ ਜੀ ਉਹ ਹਾਜ਼ਰ ਰਹੇ ਨੇ। ਪੰਜਾਬ ਵਿਧਾਨ ਸਭਾ ਦੇ ਨਿਯਮਾਂ ਦੀ ਜੇ ਗੱਲ ਹੋਵੇ ਤਾਂ ਵਿਧਾਨ ਸਭਾ ਦਾ ਜਿਹੜਾ ਮੈਂਬਰ ਲਗਾਤਾਰ 60 ਬੈਠਕਾਂ ਦੇ ਵਿੱਚੋਂ ਗੈਰ ਹਾਜ਼ਰ ਰਹਿੰਦਾ ਉਹਦੀ ਮੈਂਬਰਸ਼ਿਪ ਖਾਰਜ ਹੋ ਸਕਦੀ ਹੈ। ਜੇ ਇਹਨਾਂ 60 ਬੈਠਕਾਂ ਦੇ ਦੌਰਾਨ ਕਿਸੇ ਇੱਕ ਦਿਨ ਵੀ ਮੈਂਬਰ ਹਾਜ਼ਰ ਹੋ ਜਾਂਦਾ ਤਾਂ ਉਹਦੇ ਖਿਲਾਫ ਕੋਈ ਕਾਰਵਾਈ ਜਿਹੜੀ ਹੈ ਜੀ ਉਹ ਨਹੀਂ ਬਣਦੀ। ਜੀ ਬਿਲਕੁਲ ਜੀ, ਇਹਨਾਂ ਨੇ ਚੋਰ ਮੋਰੀਆਂ ਆਪ ਹੀ ਬਣਾ ਕੇ ਰੱਖੀਆਂ ਹੋਈਆਂ ਨੇ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਫਰੀਦਕੋਟ ਦੇ ਵਿੱਚ 2 ਕੁੜੀਆਂ ਨੂੰ ਸਾਰਿਆਂ ਦੇ ਸਾਹਮਣੇ ਸ਼ਰੇਆਮ ਕੁੱਟਿਆ ਗਿਆ, ਬਾਅਦ 'ਚ ਕੱਪੜੇ ਵੀ ਪਾੜਤੇ ਜੀ। ਫਰੀਦਕੋਟ ਦੇ ਵਿੱਚ ਜਿਹੜੇ ਗੁੰਡਾ ਅਨਸਰ ਨੇ ਉਹ ਨਿਸ਼ਾਨ ਸਿੰਘ ਨੂੰ ਸ਼ਾਇਦ ਹੀਰੋ ਸਮਝ ਕੇ ਤੁਰਦੇ ਨੇ ਜੀ। ਜੁਬਲੀ ਸਿਨੇਮਾ ਜਿਹੜਾ ਇੱਥੇ ਚੌਕ ਹੈ ਜੀ, ਉਹਦੇ ਵਿੱਚ ਜਿਹੜੇ ਕੁਝ ਗੁੰਡਾ ਅਨਸਰ ਸੀ ਉਹਨਾਂ ਨੇ 2 ਲੜਕੀਆਂ ਜਿਹੜੀਆਂ ਸੀਗੀਆਂ ਜੀ ਉਹਨਾਂ ਨੂੰ ਕੋਈ ਮਾੜੀ ਮੋਟੀ ਤਕਲੀਫ ਤੋਂ ਬਾਅਦ ਬਹੁਤ ਬੁਰੇ ਤਰੀਕੇ ਦੇ ਨਾਲ ਕੁੱਟਿਆ। ਉਹਨਾਂ ਦੇ ਕੱਪੜੇ ਜਿਹੜੇ ਸੀ ਉਹ ਪਾੜ ਦਿੱਤੇ ਜੀ। ਲੜਕੀਆਂ ਦੀ ਹੈਲਪ ਦੇ ਵਾਸਤੇ ਆਏ ਜਿਹੜੇ ਕੁਝ ਵਿਅਕਤੀ ਸੀ ਜੀ ਉਹਨਾਂ ਦੀ ਵੀ ਹਮਲਾਵਰਾਂ ਨੇ ਜਿਹੜੀ ਹੈ ਜੀ ਉਹ ਕੁੱਟਮਾਰ ਕੀਤੀ। ਜਿਹੜਾ ਇੱਥੇ ਥਾਂ ਦੇ ਉੱਤੇ ਸਾਈਨ ਬੋਰਡ ਲੱਗੇ ਨੇ, ਸਰਕਾਰ ਵੱਡੇ ਇਸ਼ਤਿਹਾਰ ਦਿੰਦੀ ਹੈ ਜਿਹੜਾ ਕਿ ਔਰਤਾਂ ਦੀ ਹੈਲਪਲਾਈਨ ਜਿਹੜੀ ਹੈ ਜੀ ਉਹਦੇ ਉੱਤੇ ਜਾਂ 100 ਨੰਬਰ ਦੇ ਉੱਤੇ ਫੋਨ ਕਰੋ, ਨਾ 100 ਨੰਬਰ ਦੇ ਉੱਤੇ ਕਿਸੇ ਨੇ ਫੋਨ ਚੁੱਕਿਆ ਜੀ, ਨਾ ਜਿਹੜੀ ਔਰਤਾਂ ਦੇ ਵਾਸਤੇ ਪੀੜਤਾਂ ਦੇ ਵਾਸਤੇ ਜਿਹੜੀ ਲਾਈਨ ਸਪੈਸ਼ਲ ਸੈਟਅਪ ਕੀਤੀ ਹੋਈ ਹੈ, ਨਾ ਕਿਸੇ ਨੇ ਉਹਦੇ ਉੱਤੇ ਜਿਹੜਾ ਜੀ ਉਹ ਫੋਨ ਚੁੱਕਿਆ ਜੀ। ਔਰ ਜਿਹੜੀਆਂ ਪੀੜਤ ਲੜਕੀਆਂ ਨੇ ਚੰਡੀਗੜ੍ਹ ਦੀਆਂ ਰਹਿਣ ਵਾਲੀਆਂ ਨੇ, ਇੱਥੇ ਆਪਣੀ ਕੋਈ ਰਿਸ਼ਤੇਦਾਰੀ ਦੇ ਵਿੱਚ ਮਿਲਣ ਜਿਹੜੀਆਂ ਉਹ ਆਈਆਂ ਹੋਈਆਂ ਸਨ ਜੀ। ਜਿਹੜੇ ਮੋਟਰਸਾਈਕਲ ਤੇ ਖੜੇ ਕੁਝ ਉੱਥੇ ਬੰਦੇ ਸੀਗੇ ਜਦੋਂ ਬਾਜ਼ਾਰ ਦੇ ਵਿੱਚ ਗਈਆਂ ਤਾਂ ਉਹਨਾਂ ਨੇ ਜੋ ਅਕਸਰ ਚੱਲਦਾ ਜੀ ਇਹਨਾਂ ਨੂੰ ਕੋਈ ਭੱਦਾ ਮਜ਼ਾਕ ਜਿਹੜਾ ਸੀਗਾ ਕੀਤਾ। ਜਦੋਂ ਇਹਨਾਂ ਲੜਕੀਆਂ ਨੇ ਵਿਰੋਧ ਕੀਤਾ ਤਾਂ ਮੁੰਡਿਆਂ ਨੇ ਜਿਹੜਾ ਸੀਗਾ ਉਹਨਾਂ ਦੇ ਥੱਪੜ ਮਾਰਨੇ ਜਿਹੜਾ ਜੀ ਉਹ ਸ਼ੁਰੂ ਕਰਤੇ। ਇੱਕ ਜਿਹੜਾ ਮੁੰਡਾ ਸੀਗਾ ਜੀ ਕੋਈ ਬਲਜੀਤ ਸਿੰਘ ਉਹ ਸਾਹਮਣੇ ਆਇਆ ਜੀ ਔਰ ਉਹਦੀ ਵੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਜਿਹੜੀ ਸੀ ਇਹਨਾਂ ਗੁੰਡੇ ਟਾਈਪ ਦੇ ਅਨਸਰਾਂ ਨੇ ਜਿਹੜੀ ਆ ਜੀ ਉਹ ਕੀਤੀ। ਜਿਹੜੇ ਕੁੱਟਮਾਰ ਕਰਕੇ ਉੱਥੋਂ ਜਿਹੜਾ ਜੀ ਉਹ ਭੱਜ ਗਏ। ਪੁਲਿਸ ਕਹਿੰਦੀ ਸਾਨੂੰ ਇਹਦੀ ਕੋਈ ਜਾਣਕਾਰੀ ਜਿਹੜੀ ਆ ਜੀ ਅਜੇ ਨਹੀਂ ਹੈਗੀ। ਔਰ ਜਿਹੜੇ ਇਹ ਵੀ ਪਤਾ ਲੱਗਾ ਜੀ ਕਿ ਮੁੜ ਕੇ ਕੁਝ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ, ਪਰ ਇਹਦੇ ਵਿੱਚ ਜਿਹੜੇ ਹਮਲਾ ਕਰਨ ਵਾਲੇ ਨੌਜਵਾਨ ਨੇ ਉਹ ਸ਼ਾਮਲ ਨਹੀਂ ਜਿਹੜਾ ਜੀ ਦੱਸੇ ਗਏ। ਜਿਹੜੇ ਪੀੜਤ ਪਰਿਵਾਰ ਹੈ ਜੀ ਉਹਨਾਂ ਨੇ ਸ਼ਿਕਾਇਤ ਦਰਜ ਕਰਵਾਤੀ ਹੈ ਜੀ। ਪਰ ਨਿਸ਼ਾਨ ਸਿੰਘ ਵਾਲੇ ਮਸਲੇ ਦੇ ਉੱਤੇ ਭੁੱਲਣਾ ਨਹੀਂ ਚਾਹੀਦਾ ਕਿ ਫਰੀਦਕੋਟ ਵਾਲਿਆਂ ਨੂੰ ਇੱਕ ਬਹੁਤ ਲੰਬੀ ਲੜਾਈ ਜਿਹੜੀ ਹੈ ਜੀ ਉਹ ਲੜਨੀ ਪਈ ਸੀਗੀ। ਔਰ ਇਸ ਲੰਬੀ ਜਿਹੜੀ ਲੜਾਈ ਹੈ ਜੀ ਉਹਦੇ ਵਿੱਚ ਤਾਂ ਜਾ ਕੇ ਗ੍ਰਿਫਤਾਰੀ ਜਿਹੜੀ ਨਿਸ਼ਾਨ ਸਿੰਘ ਦੀ ਹੋਈ ਸੀਗੀ। ਔਰ ਮਨੋਜ ਅਗਵਾ ਕਾਂਡ ਦੇ ਵਿੱਚ ਇੱਕ ਲੰਬੀ ਲੜਾਈ ਜਿਹੜੀ ਹੈ ਜੀ ਫਰੀਦਕੋਟ ਵਾਲੇ ਲੜ ਰਹੇ ਨੇ। ਆਈ ਨੋ ਕਿ ਉੱਥੇ ਜਿਹੜਾ ਜੁਝਾਰੂਪਣ ਤਾਂ ਹੈਗਾ ਲੋਕਾਂ ਦੇ ਵਿੱਚ, ਉਹ ਯੂਨਾਈਟ ਵੀ ਹੋ ਜਾਂਦੇ ਨੇ ਇਹੋ ਜਿਹੇ ਮਸਲਿਆਂ ਦੇ ਉੱਤੇ। ਪਰ ਦੂਜਾ ਇਹ ਵੀ ਹੈ ਜੀ ਕਿ ਉੱਥੇ ਗੁੰਡਿਆਂ ਅਨਸਰ ਵੀ ਇਹੋ ਜਿਹੇ ਬਹੁਤ ਨੇ ਜੀ ਜਿਹੜੇ ਕੋਈ ਨਾ ਕੋਈ ਇੱਦਾਂ ਦੀ ਮੁਸ਼ਕਿਲ ਜਿਹੜੀ ਆ ਉਹ ਖੜੀ ਰੱਖਦੇ ਹੀ ਨੇ ਜੀ। ਬਿਲਕੁਲ। ਅਤੇ ਜੇ ਅਗਲੀ ਗੱਲ ਕਰੀਏ, ਬਾਦਲ ਸਾਹਿਬ ਅਕਸਰ ਹਰ ਇੱਕ ਚੀਜ਼ ਤੋਂ ਬੇਖਬਰ ਰਹਿੰਦੇ ਨੇ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕਿਰਾਏ ਵੀ ਵਧਾਏ ਗਏ ਆ ਜਿਹੜੇ ਬੱਸਾਂ ਦੇ,
ਰਿਪੋਰਟਰ ਪੁੱਛ ਰਹੇ ਸੀ ਤੇ ਇਸ ਵਾਰ ਫਿਰ ਉਹੀ ਆਪਣੇ ਅੰਦਾਜ਼ 'ਚ, ਮੈਨੂੰ ਤਾਂ ਪਤਾ ਨਹੀਂ, ਮੰਤਰੀ ਨੂੰ ਹੀ ਪੁੱਛੋ। ਬਿਲਕੁਲ ਜੀ, ਇਦਾਂ ਦੀ ਗੱਲ ਜਿਹੜੀ ਹੈ ਜੀ, ਉੱਦਾਂ ਮੰਤਰੀ ਨੂੰ ਕੋਈ ਨਾ ਪ੍ਰੈਸ ਕਾਨਫਰੰਸ ਕਰਨ ਦਾ ਜਾਰੀ ਹੁਕਮ ਹੈ ਜੀ, ਨਾ ਉਹ ਜਿਹੜਾ ਕਰ ਸਕਦਾ। ਤੁਸੀਂ ਜੇ ਇੱਥੇ ਪੰਜਾਬ ਦੇ ਸਕੂਲਾਂ ਦੇ ਵਿੱਚ ਕਿਸੇ ਨੂੰ ਪੁੱਛ ਲਓ ਟਰਾਂਸਪੋਰਟ ਮੰਤਰੀ ਕੌਣ ਹੈ, 90% ਕੋਈ ਜਵਾਬ ਨਹੀਂ ਦੇ ਸਕੂਗਾ, ਕਿਉਂਕਿ ਕਦੀ ਉਹਦਾ ਨਾਂ ਹੀ ਨਹੀਂ ਆਉਂਦਾ ਟਰਾਂਸਪੋਰਟ ਮੰਤਰੀ ਦਾ, ਕਿ ਉਹ ਟਰਾਂਸਪੋਰਟ ਤਾਂ ਚੱਲਦੀ ਹੈ ਪਰ ਟਰਾਂਸਪੋਰਟ ਬਾਦਲਾਂ ਦੀ ਚੱਲਦੀ ਹੈ ਜੀ, ਇਸ ਕਰਕੇ ਉਹਦਾ ਮੰਤਰੀ ਕੋਈ ਹੋਰ ਥੋੜੀ ਹੋ ਸਕਦਾ ਜੀ। ਮੰਤਰੀ ਉਹੋ ਹੀ ਨੇ, ਭਾਵ ਕਿ ਆਪ ਹੀ ਜੋ ਕਰਦੇ ਨੇ, ਜਿੱਥੇ ਰੂਟ ਵਧਾਉਣੇ ਨੇ, ਜੋ ਕਰਨਾ, PRTC ਕਿਵੇਂ ਖਤਮ ਕਰਨੀ ਹੈ, ਰੋਡਵੇਜ਼ ਕਿਵੇਂ ਖਤਮ ਕਰਨੀ ਹੈ, ਸਾਰਾ ਜ਼ਿੰਮੇਵਾਰੀ ਉਹਨਾਂ ਨੇ ਆਪ ਹੀ ਜਿਹੜੀ ਆ ਉਹ ਸੰਭਾਲੀ ਹੋਈ ਹੈ। ਤਾਂ ਉਹਨਾਂ ਦਾ ਤਾਂ ਜਿਹੜਾ ਜਾਣਿਆ ਪਛਾਣਿਆ ਅੰਦਾਜ਼ ਸਾਰਿਆਂ ਨੂੰ ਪਤਾ ਹੀ ਹੈ ਜੀ। ਪਤਾ ਮੈਨੂੰ ਨਹੀਂ ਵੀ ਪਤਾ, ਸਾਡੀਆਂ ਵੀ ਬੱਸਾਂ ਚੱਲਦੀਆਂ ਨੇ। ਕੇਬਲ ਦਾ ਪੁੱਛ ਲਓ, ਅੱਛਾ ਉਹ ਕੀ ਹੁੰਦੀ ਕਾਕਾ, ਮੈਨੂੰ ਨਹੀਂ ਪਤਾ ਕੇਬਲ ਕੀ ਹੁੰਦੀ ਆ, ਨਾ ਮੈਂ ਕੀ ਲੈਣਾ। ਇਹਦੇ ਬਾਰੇ ਜਿਹੜੇ ਦੂਜੇ ਮੰਤਰੀ ਨੇ ਉਹਨਾਂ ਨੂੰ ਜਿਹੜਾ ਜੀ ਉਹ ਪੁੱਛੋ। ਇਹ ਲੱਦ ਦਿੱਤਾ ਗਿਆ ਜੀ ਕਿਰਾਇਆ, ਜਦੋਂ ਡੀਜ਼ਲ ਦੀਆਂ ਕੀਮਤਾਂ 8 ਵਾਰੀ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਉਹ ਘਟੀਆਂ ਨੇ, ਬਜਾਏ ਇਹਦੇ ਕਿ ਜਿਹੜਾ ਇਹ ਕਿਰਾਇਆ ਸੀਗਾ ਉਹ ਘਟਾਇਆ ਜਾਂਦਾ, ਲੋਕਾਂ ਦੇ ਸਿਰ ਬੱਸਾਂ ਦੇ ਕਿਰਾਏ ਦਾ ਬੋਝ ਜਿਹੜਾ ਜੀ ਉਹ ਹੋਰ ਵਧਾ ਦਿੱਤਾ ਗਿਆ। ਜੀ ਤੇ ਅਗਲੀ ਜਿਹੜੀ ਆਪਾਂ ਨਾਲ ਹੀ ਗੱਲ ਕਰ ਲਈਏ ਵੀ ਜਿਹੜੇ ਮੁੱਖ ਮੰਤਰੀ ਪ੍ਰਕਾਸ਼ ਬਾਦਲ, ਉਹਨਾਂ ਨੇ ਕਿਹਾ ਵੀ ਬੇਮੌਸਮੀ ਮੀਂਹ ਦੇ ਕਰਕੇ ਜਿਹੜਾ ਸਮਰਥਨ ਮੁੱਲ ਆ ਉਸ ਦੇ ਵਿੱਚ 100 ਰੁਪਈਆ ਪ੍ਰਤੀ ਕੁਇੰਟਲ ਜਿਹੜਾ ਵਧਾਇਆ ਜਾਵੇਗਾ। ਇੱਕ ਤਾਂ ਕਿਸਾਨਾਂ ਵਿਚਾਰਿਆਂ ਦੀ, ਉਹਨਾਂ ਦੀ ਜਿਹੜੀ ਫਸਲ ਆ ਉਹ ਤਬਾਹ ਹੋ ਰਹੀ ਹੈ, ਤੇ ਦੂਜੇ ਪਾਸੇ ਭੱਦਾ ਮਜ਼ਾਕ। ਐਕਚੁਅਲੀ ਪ੍ਰੋਬਲਮ ਇਹ ਹੈ ਜੀ ਕਿ ਕਿਹੜੀ ਗੱਲ ਦੇ ਉੱਤੇ ਤੁਸੀਂ ਜਿਹੜਾ ਜੀ ਬੋਲੋ, ਜਿਹੜਾ WTO ਦੇ ਤਹਿਤ ਜਿਹੜਾ ਇਤਰਾਰ ਹੋਇਆ ਭਾਰਤ ਦਾ ਬਾਕੀ ਮੁਲਕਾਂ ਦੇ ਨਾਲ ਵੀ, ਜਿਹੜਾ ਫਸਲ ਦਾ ਮੁੱਲ ਹੈ ਉਹ US ਡਾਲਰ ਦੇ ਨਾਲ ਜਿਹੜਾ ਜੀ ਉਹ ਹੁੰਦਾ, ਕਟੀ ਫਸਲ ਦਾ ਮੁੱਲ ਜਿਹੜਾ ਉਹ ਨਹੀਂ ਦਿੱਤਾ ਗਿਆ। ਕਪਾਹ ਦੀ ਗੱਲ ਸੀਗੀ ਜੀ, ਜਿਹੜੀ ਕਪਾਹ ਜਿਹੜਾ ਉਹਨਾਂ ਨੂੰ ਰੇਟ ਜਿਹੜਾ ਬਣਦਾ ਜੀ ਉਹ ਜਿਵੇਂ 16,000 ਰੁਪਈਏ ਬਣਦਾ, ਦਿੱਤਾ ਜਾਂਦਾ 3800 ਰੁਪਈਆ ਜੀ। ਇਹੋ ਹੀ ਕਣਕ ਜਿਹੜਾ ਸਮਰਥਨ ਮੁੱਲ ਵਾਲੀ ਜਿਹੜੀ ਗੱਲ ਹੈ ਜੀ। ਹੁਣ ਪ੍ਰੋਬਲਮ ਇਹ ਹੈ ਕਿ ਜੇ ਮੁੱਖ ਮੰਤਰੀ ਕਵੇ ਕਿ ਇਹਦਾ ਜਿਹੜਾ ਜੀ ਦੋ, ਮੁੱਖ ਮੰਤਰੀ ਤਾਂ ਉਹ ਹੁੰਦਾ ਜੀ ਲੈ ਦੇਵੇ ਕਿ ਆਹ ਦੇਖੋ ਮੈਂ ਲੈ ਆਂਦਾ ਸੈਂਟਰ ਤੋਂ, ਸੈਂਟਰ ਤੋਂ ਲੈਣ ਕੀ ਜਾਂਦੇ ਨੇ ਜੀ, ਆਪਣੇ ਲਈ ਵਜ਼ੀਰੀਆਂ। ਪੰਜਾਬ ਦੇ ਹਿੱਤਾਂ ਦੇ ਵਾਸਤੇ, ਪੰਜਾਬ ਦੀਆਂ ਮੰਗਾਂ ਦੇ ਵਾਸਤੇ ਤਾਂ ਇਹ ਜਾਂਦੇ ਹੀ ਨਹੀਂ। ਜਿੰਨਾ ਡੇਰਾ ਇਹ ਧੂਰੀ ਦੇ ਵਿੱਚ ਲਾ ਕੇ ਬੈਠੇ ਨੇ, ਇਹ ਉੱਥੇ ਜਾਂਦੇ ਜੀ ਕੇਂਦਰ ਦੇ ਵਿੱਚ, ਤੇ ਪੰਜਾਬ ਦੇ ਕਿਸਾਨਾਂ ਦੇ ਵਾਸਤੇ ਜਿਨ੍ਹਾਂ ਦੇ ਆਲੂ ਰੁਲ ਰਹੇ ਨੇ, ਗੜਿਆਂ ਦੇ ਨਾਲ ਉਹਨਾਂ ਦੀ ਫਸਲ ਤਬਾਹ ਹੋ ਗਈ, ਇਹ ਸਾਰੇ ਜਾਣੇ ਉੱਥੇ ਜਾ ਕੇ ਬਹਿੰਦੇ ਤੇ ਲਿਆਉਂਦੇ ਉੱਥੋਂ ਕੁਝ, ਤੇ ਪਤਾ ਲੱਗਦਾ ਹਾਂ ਕੋਈ ਮੁੱਖ ਮੰਤਰੀ ਹੈਗਾ। ਇਹ ਕਾਹਦਾ ਮੁੱਖ ਮੰਤਰੀ ਬਣਾ ਹੋਇਆ ਜੀ, ਮਤਲਬ ਕਿ ਵੀ ਉਹ ਮੰਗ ਕਰ ਰਹੇ ਨੇ। ਮੰਗ ਕਾਹਦੀ ਕਰ ਰਹੇ ਨੇ? ਇਹ ਤਾਂ ਮੰਗਾਂ ਕਰਕੇ ਥੋੜੀ ਨਾ ਜੀ ਕਦੀ ਕੁਝ ਮਿਲਦਾ। ਜਿਹੜੇ ਤਰੀਕੇ ਨਾਲ ਪ੍ਰਕਾਸ਼ ਸਿੰਘ ਬਾਦਲ ਹੋਰੀ ਮੂਰਖ ਬਣਾਉਂਦੇ ਆਏ ਨੇ ਦਹਾਕਿਆਂ ਤੋਂ, ਤਾਂ ਅੱਜ ਵੀ ਬਣਾਏ ਜਾ ਰਹੇ ਨੇ, ਪੰਜਾਬ ਦੇ ਲੋਕ ਬਣਦੇ ਜਾ ਰਹੇ ਨੇ। ਜੀ ਇਹ ਵੀ ਧਾਨੀ ਨੇ ਜੀ, ਵੀ ਹਰ ਵਾਰੀ ਇੱਦਾਂ ਬਣ ਜਾਂਦੇ ਨੇ, ਇਹਨਾਂ ਨੂੰ ਵੀ ਅਕਲ ਨਹੀਂ ਆ ਰਹੀ। ਤੇ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੇ ਬਾਰੇ ਸਾਨੂੰ ਦੱਸ ਰਹੇ ਸੀ ਬਲਤੇਜ ਪੰਨੂ ਜੀ। ਤੇ ਜਾਣ ਤੋਂ ਪਹਿਲਾਂ ਬਲਤੇਜ ਪੰਨੂ ਜੀ, ਅੱਜਨਾਮਾ ਕਿ ਅੜੀ ਅਜੇ ਅਮਰਿੰਦਰ ਨੇ ਨਹੀਂ ਛੱਡੀ, ਕਾਰ ਧੂਰੀ ਦੇ ਵੰਨੀ ਨੂੰ ਮੋੜਦਾ ਨਹੀਂ ਜੀ। ਅੜੀ ਅਜੇ ਅਮਰਿੰਦਰ ਨੇ ਨਹੀਂ ਛੱਡੀ, ਕਾਰ ਧੂਰੀ ਦੇ ਵੰਨੀ ਨੂੰ ਮੋੜਦਾ ਨਹੀਂ, ਹੋ ਗਈ ਚੋਣ ਦੀ ਸ਼ੁਰੂ ਮੁਹਿੰਮ ਜਿਹੜੀ, ਤਾਰ ਆਪਣੀ ਉਸ ਨਾਲ ਜੋੜਦਾ ਨਹੀਂ ਜੀ। ਹਾਈ ਕਮਾਨ ਵੀ ਕਹੇ ਤਾਂ ਕਹੀ ਜਾਵੇ, ਆਖਾਂ ਮੋੜਦਾ ਜਾਂ ਡੱਕਾ ਤੋੜਦਾ ਨਹੀਂ, ਲੋਕਾਂ ਵਿੱਚ ਜੋ ਪਾਟਕ ਦਾ ਭਰਮ ਪੈਂਦਾ, ਲੋਕਾਂ ਵਿੱਚੋਂ ਉਹ ਕੱਢਣਾ ਲੋੜਦਾ ਨਹੀਂ ਜੀ। ਉਧਰ ਬਾਜਵੇ ਮਗਰ ਸ਼ਕੀਲ ਅਹਿਮਦ ਆਵੇ ਅਜੇ ਸ਼ਰਾਰਤ ਤੋਂ ਬਾਅਦ ਹੈ ਨਹੀਂ ਜੀ। ਉਧਰ ਬਾਜਵੇ ਮਗਰ ਸ਼ਕੀਲ ਅਹਿਮਦ ਆਵੇ ਅਜੇ ਸ਼ਰਾਰਤ ਤੋਂ ਬਾਅਦ ਹੈ ਨਹੀਂ, ਅੰਦਰ ਖਾਤੇ ਦੀ ਸਾਂਝ ਅਕਾਲੀਆਂ ਦੀ, ਲੋਕ ਆਖਦੇ ਰਹੀ ਉਹ ਰਾਜ ਹੈ ਨਹੀਂ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ। ਸੋ ਸੁਣ ਰਹੇ ਸੀ ਜੀ ਆਪਾਂ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ। ਹੁਣ ਅੱਜ ਦਾ ਇਹ ਬੁਲੇਟਿਨ ਇੱਥੇ ਹੀ ਸਮਾਪਤ ਹੁੰਦਾ ਆ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।